ਅੱਛਾ ਸਿੱਖਾਂ ਦਾ ਉਹ ਘੋੜੀ ਦੇ ਉੱਤੇ ਨਾ ਲੰਘਿਆ ਕੈਂਪ ਦੇ ਵਿੱਚ ਜੀ। ਕਹਿੰਦਾ ਮੁਸਲਮਾਨੋ ਕਿ ਗੱਡੀ ਜਾਣੀ ਆ ਪਾਕਿਸਤਾਨ ਨੂੰ ਇੱਕੋ ਹੀ, ਹੋਰ ਗੱਡੀ ਕੋਈ ਨਹੀਂ ਜਾਣੀ, ਗੱਡੀ ਜਾਣੀ ਪਾਕਿਸਤਾਨ ਨੂੰ ਬਹਿ ਜਾ। ਅੱਛਾ ਅਸੀਂ ਫਿਰ ਸਾਰੇ ਗੱਡੀ 'ਚ ਬਹਿ ਗਏ। ਉਹ ਕਪੂਰਥਲਾ ਗੱਡੀ ਚੱਲੀ ਆ, ਇੱਕ ਸਟੇਸ਼ਨ ਆਇਆ, ਲੰਘਦਿਆਂ ਨੂੰ ਸਾਰੇ ਉੱਥੇ ਫਿਰ ਇੰਜਣ ਐਂਪ ਹੋ ਗਿਆ। ਇੱਧਰੋਂ ਵੀ ਸਿੱਖ ਉੱਠ ਖੜੇ ਹੋਏ, ਇੱਧਰੋਂ ਵੀ ਉੱਠ ਖੜੇ ਹੋਏ। ਅੱਛਾ ਉਹ ਬਾਅਦ ਕੋਈ ਕੁੜੀਆਂ ਖੋਹ ਕੇ ਲੈ ਗਏ, ਕੋਈ ਪੈਸੇ ਲੁੱਟਦੇ ਰਹੇ, ਕੋਈ ਬੰਦੇ ਮਾਰਦੇ ਰਹੇ। ਇੱਦਾਂ ਬੰਦੇ ਫਿਰ ਨੱਠ ਕੇ ਜਲੰਧਰ ਚਲੇ ਗਏ। ਅੱਛਾ ਹੁਣ ਉੱਥੋਂ ਫਿਰ ਨਾ ਕੈਂਪ ਦੇ ਵਿੱਚੋਂ ਫਿਰ ਮੁਸਲਮਾਨ ਦੀ ਮਿਲਟਰੀ ਆਈ। ਅੱਛਾ ਹੁਣ ਫਿਰ ਉਹ ਗੱਡੀ ਬਚਾਈ। ਬਸ ਫਿਰ ਸਾਡੇ ਜੀ ਸੀਗੇ ਭੁੱਖੇ ਲੱਗਦਾ ਕਿਤੇ ਮੈਂ ਖੇਤਾਂ ਜਾ ਵੜਿਆ, ਉੱਥੇ ਟੋਆ ਪੱਟ ਕੇ ਬਹਿ ਗਿਆ। ਅੱਛਾ ਉੱਥੇ ਰਾਤ ਰਿਹਾ, ਸਵੇਰ ਨੂੰ ਮੈਨੂੰ ਉੱਠਿਆ ਮੈਂ ਆਖੋ ਉੱਡ ਕੇ ਹੀ ਆ ਜੋ ਇੱਕ ਵਾਰ ਨਹੀਂ। ਜਿਸ ਲਈ ਉਹ ਕੋਠੇ ਉੱਤੇ ਆਈ ਆ ਤੇ ਮੈਂ ਵਿਹੜੇ 'ਚ ਬੈਠਾ ਸੀ। ਅੱਛਾ ਉਹਨਾਂ ਦੇ ਸਿੱਖਾਂ ਹੁਣ ਜਿਹੜੇ ਮੈਨੂੰ ਦੇਖਿਆ ਸਾਰੇ ਕੁੜੀ ਨੱਠ ਗਈ। ਹੁਣ ਜਾ ਕੇ ਆਪਣੀ ਮਾਂ ਨੂੰ ਦੱਸਿਆ, ਉਹਨੇ ਕਿਹਾ ਵੀਰ ਨਾਨਾ ਦਾ ਮੁੰਡਾ ਫਲਾਣੇ ਘਰ ਦਾ। ਅੱਛਾ ਉਹਦੀ ਮਾਂ ਆਈ ਆਣ ਕੇ ਮੈਨੂੰ ਲੈ ਗਈ ਘਰ ਦੀ। ਅੱਛਾ ਮੇਰੇ ਨਾਲ ਬੜਾ ਪਿਆਰ ਕੀਤਾ, ਉਹਨੇ ਮੈਨੂੰ ਕੁੱਟਿਆ ਕੱਟਿਆ, ਘਰ ਲੈ ਗਈ। ਅੱਛਾ ਹੁਣ 3 ਦਿਨ ਮੈਂ ਉਹਨਾਂ ਦੇ ਘਰ ਰਿਹਾ। ਅੱਛਾ ਮਤਲਬ ਸੇ ਵਧੀਆ ਜੀ, ਕਦੀ ਖੁਸ਼ੀ ਵਿਸਾਖੀ ਦੇ ਈਦਾਂ ਤੇ ਆਣਾ ਜਾਣਾ ਹੈ, ਮੇਲੇ ਛੇਲੇ ਸਾਰਿਆਂ ਤੇ ਜਾਣਾ ਹੋਰ ਹੱਸਣਾ ਖੇਡਣਾ। ਸਾਡੇ ਨਾਲ ਸਿੱਖਾਂ ਦੇ ਮੁੰਡੇ ਬਹੁਤ ਪਿਆਰ ਕਰਦੇ ਸੀ, ਅਸੀਂ ਵੀ ਕਰਦੇ ਸੀ। ਅੱਛਾ ਪਏ ਨੇ ਇਹ ਧੂੜਾਂ ਦੀ ਕਲਗੀ ਨੂੰ ਮੱਥੇ ਤੇ ਲਾ ਕੇ ਲਾ ਦੇ ਸਿਰ ਵਾਲਾ ਪਾਰ। ਕਾਫਲਾ ਲੰਘਿਆ, ਜਲੰਧਰੋਂ ਆਇਆ। ਜਲੰਧਰੋਂ 8 ਸਾਲ ਨੂੰ ਆਉਂਦਾ ਕਾਫਲਾ। ਉਹਦੇ ਵਿੱਚ ਇੱਕ ਰਾਂਝਾਂ ਦੀ ਕੁੜੀ ਸੀ। ਉਹ ਮੈਂ ਉਹਨੂੰ ਦੇਖਿਆ ਤੇ ਮੈਂ ਆਵਾਜ਼ ਮਾਰੀ, ਮੈਂ ਕਿਹਾ ਧੀਏ ਕਿੱਥੇ ਚੱਲ ਗਿਆ? ਕਹਿੰਦੀ ਪਾਕਿਸਤਾਨ ਨੂੰ। ਮੈਂ ਕਿੱਦਾਂ? ਕਹਿੰਦੇ ਇੱਦਾਂ ਚਲ। ਅੱਛਾ ਜਿਹੜੇ ਬਾਹਰ ਗਏ ਆ ਤਾਂ ਸਾਡੇ ਦੇਰ ਲੱਗ ਗਈ। ਅਸੀਂ ਜਿਹੜੇ ਆਏ ਹਾਂ ਤਾਂ ਸਾਡੇ ਨਾਲ ਦੇ ਜਿਹੜੇ ਸੀਗੇ ਉਹਨਾਂ ਨੂੰ ਨਾ ਗੌਰਮੈਂਟ ਨੇ ਹੁਕਮ ਕਰ ਦਿੱਤਾ ਕਿ ਇਹਨਾਂ ਦਾ ਕੋਈ ਵਸੀਲਾ ਨਹੀਂ, ਪਾਕਿਸਤਾਨ ਪਹੁੰਚਾਇਆ ਜਾਵੇ। ਅੱਛਾ ਉਹ ਪਾਕਿਸਤਾਨ ਚਲੇ ਗਏ। ਅਸੀਂ ਫਿਰ ਦੋਵੇਂ ਰਹਿ ਗਏ। ਫਿਰ ਦੋਵੇਂ ਰਹਿ ਗਏ? ਫਿਰ ਦੋਵੇਂ ਉੱਥੇ ਰਹਿ ਕੇ ਇਕੱਲੇ। ਅੱਛਾ ਫਿਰ ਆ ਗਿਆ ਤਾਂ ਮੈਨੂੰ ਨਾ ਕੁਛ ਰੋਣ ਜਿਹਾ ਆ ਗਿਆ, ਮੈਂ ਰੋ ਗਿਆ। ਪੈਰਾਂ ਦੀਆਂ ਤਲੀਆਂ ਦੇ ਉੱਤੇ ਪਿੰਡਾਂ ਦੇ ਨਕਸ਼ੇ ਤਾਂ ਉਕਰੇ ਪਏ ਨੇ। ਵੈਸੇ ਪਿਛਲੇ 73-74 ਵਰਿਆਂ 'ਚ ਪਿਛੇ 73-74 ਵਰਿਆਂ 'ਚ ਦਿਲ ਕੀਤਾ ਯਾਰ ਮੈਂ ਆਪਣਾ ਦੇਸ਼ ਵੇਖ ਕੇ ਆਵਾਂ, ਉਹ ਗਲੀਆਂ ਉਹ ਬਾਜ਼ਾਰ, ਦਿਲ ਕੀਤਾ। ਮੈਂ ਤੁਹਾਨੂੰ ਨਕਸ਼ਾ ਦੱਸਦਾ ਆਪਣੇ ਪਿੰਡ ਦਾ। ਦੱਸੋ ਜੀ। ਇੱਥੋਂ 4 ਕਮਰੇ ਲੱਕੜ ਵਾਲਾ ਜੰਗਲ ਵਾਲਾ ਪਿੰਡ। ਆਹੋ ਇੱਥੇ ਇਹ ਸਾਡਾ ਪਿੰਡ ਸੀ। ਅੱਛਾ ਇਹ ਸਾਡਾ ਪਿੰਡ ਸੀ। ਆ ਜਿਹੜਾ ਹੈ ਨਾ ਝੁੰਬਰਾ, ਇਹ ਕਪੂਰਥਲਾ ਰਿਆਸਤ ਸੀ। ਅੱਛਾ ਬਿਲਕੁਲ ਕਪੂਰਥਲਾ ਰਿਆਸਤ ਦੇ ਲਾਗੇ ਸੀ। ਬਿਲਕੁਲ ਹਾਂ, ਮੈਂ ਤੁਹਾਨੂੰ ਦੱਸ ਰਿਹਾ ਜੋ ਜਿੱਥੋਂ ਅਸੀਂ ਉੱਠ ਕੇ ਆਏ ਨਾ। ਉਹ ਸੇਨ ਮੈਂ ਇੱਥੇ ਦੱਸ ਰਿਹਾ ਕਿ ਇੱਦਾਂ ਅਸੀਂ ਬੈਠੇ ਸੀਗੇ। ਆ ਜਿਹੜਾ ਇਹ ਜਲੰਧਰ ਸਮਝ ਲਓ ਜ਼ਿਲ੍ਹਾ, ਆਹ ਕਪੂਰਥਲਾ ਰਿਆਸਤ ਝੁੰਬਰਾ। ਵੈਸੇ ਵੇਲਾ ਕਿਹੜਾ ਚੰਗਾ ਸੀ? ਉਹ ਵੇਲਾ ਚੰਗਾ ਸੀ? ਉਹ ਚੰਗਾ ਸੀ। ਕਿਉਂ? ਦੇਸੀ ਘੇ ਖਾਣੇ, ਦੁੱਧ ਖੜੇ ਪੀਣੇ। ਵਾਹ। ਤੇ ਹੁਣ ਖਾਦਾਂ ਖਾ ਕੇ ਇੱਧਰ ਬੰਦਾ ਕੋਈ ਤੰਦਰੁਸਤ ਤੇ ਹਰ ਬੰਦਾ ਬਿਮਾਰ। ਟੁੱਟ ਗਈਆਂ ਵੰਗਾਂ ਦੇ ਟੁਕੜੇ ਪਏ ਨੇ। ਪੰਜਾਬੀ ਲਹਿਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬੀ ਲਹਿਰ ਹਮੇਸ਼ਾ ਹੀ ਪੰਜਾਬ ਦੇ ਸਾਂਝ, ਪੰਜਾਬ ਦੇ ਰੰਗ ਔਰ ਪੰਜਾਬ ਦੀਆਂ ਉਹ ਕਹਾਣੀਆਂ ਜੋ ਸਾਨੂੰ ਆਮ ਪੜ੍ਹਾਈਆਂ ਨਹੀਂ ਜਾਂਦੀਆਂ, ਜੋ ਸਾਨੂੰ ਆਮ ਦੱਸੀਆਂ ਨਹੀਂ ਜਾਂਦੀਆਂ, ਉਹਨਾਂ ਹੀ ਕਹਾਣੀਆਂ ਨੂੰ ਲੈ ਕਰਕੇ ਇਹਨਾਂ ਬਜ਼ੁਰਗਾਂ ਦੇ ਰਾਹੀਂ ਜੋ ਇਸ ਵੇਲੇ ਗਵਾਹ ਸਨ, ਜੋ ਇਸ ਵੇਲੇ ਗਵਾਹ ਹਨ, ਸਬੂਤ ਹਨ, ਸਾਡੇ ਕੋਲ ਆਈ ਵਿਟਨੈਸ ਹਨ, ਇਹਨਾਂ ਨੇ ਹੀ ਉਹ ਸਾਰਾ ਕੁਝ ਵੇਖਿਆ। ਉਹ 47 ਤੋਂ ਪਹਿਲੇ ਦਾ ਦੌਰ ਔਰ 47 ਵਿੱਚ ਦੌਰ, ਔਰ ਕਿਸ ਤਰ੍ਹਾਂ ਪਾਰਟੀਸ਼ਨ ਹੋਏ, ਕਿਸ ਤਰ੍ਹਾਂ ਉਜਾੜੇ ਪਏ। ਸੋ ਆਓ ਬਜ਼ੁਰਗਾਂ ਨਾਲ ਗੱਲਬਾਤ ਦੀ ਸਾਂਝ ਕਰਦੇ ਹਾਂ। ਇਸ ਵੇਲੇ ਅਸੀਂ ਬੈਠੇ ਹਾਂ ਲਾਇਲਪੁਰ ਦੇ ਇੱਕ ਪਿੰਡ 188 ਚੱਕ ਨਲੇ ਵਾਲੇ। ਬਾਬਾ ਜੀ ਕੀ ਹਾਲ ਚਾਲ ਨੇ? ਠੀਕ ਹੋ? ਤਬੀਅਤ ਸੇ ਠੀਕ ਜੇ? ਨਾਂ ਕੀ ਤੁਹਾਡਾ? ਹਾਜੀ ਵੀਰ ਹਾਜੀ ਵੀਰਦੀਨ। ਵੀਰਦੀਨ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ?
ਜਮਾਲਦੀਨ ਜਮਾਲਦੀਨ। ਦਾਦੇ ਦਾ ਨਾਮ ਯਾਦ ਆ? ਦਾਦੀ ਦਾਦੇ ਦਾ ਨਹੀਂ ਯਾਦ। ਅੱਛਾ ਬਜ਼ੁਰਗੋ, ਤੁਸੀਂ ਇੱਥੇ ਦੇ ਰਹਿਣ ਵਾਲੇ ਹੋ ਜਾਂ ਉਧਰੋਂ ਆਏ ਹੋ? ਉਧਰੋਂ ਆਏ। ਇੰਡੀਆ 'ਚੋਂ। ਉੱਥੇ ਕਿਹੜਾ ਪਿੰਡ ਸੀ ਤੁਹਾਡਾ? ਸਾਡਾ ਪਿੰਡ ਸੀਗਾ ਢਾਲੀਵਾਲ। ਢਾਲੀਵਾਲ। ਹਾਂ। ਤਹਿਸੀਲ? ਤਹਿਸੀਲ ਕਪੂਰਥਲਾ, ਜ਼ਿਲ੍ਹਾ ਜਲੰਧਰ। ਜ਼ਿਲ੍ਹਾ ਜਲੰਧਰ। ਅੱਛਾ ਬਜ਼ੁਰਗੋ, ਜਦੋਂ ਵੰਡ ਹੋਈ ਹੈ, ਜਦੋਂ ਉਧਰੋਂ ਆਏ ਹੋ, ਜੀ। ਤੁਹਾਡੀ ਉਮਰ ਕਿੰਨੀ ਸੀ ਉਸ ਵੇਲੇ? ਉਮਰ ਮੇਰੀ 18-20 ਸਾਲ ਦੀ ਸੀ। 18-20 ਹਾਂ। ਸਾਲ। ਮੈਂ ਤਕੜਾ ਸੀਗਾ, ਕੰਮ ਕਰਦਾ ਹੁੰਦਾ। ਅੱਛਾ, ਤੇ ਇਸ ਵੇਲੇ ਆਪਾਂ ਜਿੱਥੇ ਬੈਠੇ ਆ, ਹਾਂਜੀ। ਇਹਦਾ ਨਾਂ ਕੀ ਹੈਗਾ ਇਸ ਪਿੰਡ ਦਾ? ਇਹਦਾ ਪਿੰਡ ਦਾ ਨਲਿਆਲ। ਨਲਿਆਲ, ਜ਼ਿਲ੍ਹਾ ਲਾਇਲਪੁਰ ਫੈਸਲਾਬਾਦ। ਅੱਛਾ ਬਜ਼ੁਰਗੋ, ਜਿਹੜਾ ਤੁਹਾਡਾ ਉਹ ਪਿੰਡ ਸੀਗਾ ਜੀ ਢਾਲੀਵਾਲ, ਜੀ। ਇਹਦੇ ਲਾਗੇ ਲਾਗੇ ਪਿੰਡਾਂ ਦੇ ਨਾਂ ਪਤਾ? ਆ ਇੱਕ ਦੋ ਪਿੰਡਾਂ ਦੇ ਪਤਾ। ਜਿਹੜੇ ਪਤਾ ਦੱਸ ਦਿਓ। ਇੱਕ ਤਾਂ ਟਪਈ ਸੀਗਾ, ਟਪਈ। ਅੱਛਾ। ਇੱਕ ਔਜਲੇ ਸੀਗੇ। ਔਜਲਾ। ਹਾਂ, ਔਜਲਾ, ਟਪਈ। ਤੇ ਬਾਕੀ ਕਪੂਰਥਲਾ ਰਿਆਸਤ ਸੀਗੀ। ਤੇ ਬਡਾਲਾ ਸੀਗਾ, ਬਡਾਲਾ ਇੱਧਰ। ਅੱਛਾ, ਬਡਾਲਾ ਸੀ। ਹਾਂ। ਅੱਛਾ, ਜਿਹੜਾ ਤੁਹਾਡਾ ਪਿੰਡ ਸੀ ਢਾਲੀਵਾਲ, ਇਹਦੇ 'ਚ ਹਿੰਦੂ, ਮੁਸਲਮਾਨ, ਸਿੱਖ ਸਾਰੇ ਸੀਗੇ? ਹਾਂ, ਸਾਰੇ ਸੀਗੇ। ਮੁਸਲਮਾਨ ਬਿਲਕੁਲ ਥੋੜੇ ਸੀਗੇ। ਅੱਛਾ। ਸਾਰਾ ਪਿੰਡ ਸਿੱਖਾਂ ਦਾ ਸੀਗਾ। ਸਿੱਖਾਂ ਦਾ ਸੀ। ਹਾਂ, ਥੋੜੇ ਜਿਹਾ ਘਰ ਸੀ ਮੁਸਲਮਾਨਾਂ ਦੇ, 8-10 ਹੋਣਗੇ ਬਸ। ਪਿੰਡ ਦਾ ਜਿਹੜਾ ਨੰਬਰਦਾਰ ਸੀਗਾ ਜੀ। ਉਹ ਕੌਣ ਸੀ? ਹੁਣ ਤਾਂ ਮੈਨੂੰ ਨਾਮ ਭੁੱਲ ਗਿਆ। ਨਾਮ ਭੁੱਲ ਗਿਆ। ਦੇਰ ਬਹੁਤ ਹੋ ਗਈ ਨਾ। ਹਾਂ। 70-75 ਸਾਲ ਹੋ ਗਏ। ਮੈਂ 3 ਸਾਲ ਹੋ ਗਏ ਮੈਂ ਬਿਮਾਰ ਆ। ਅੱਛਾ ਅੱਛਾ। ਮੈਨੂੰ ਨਾ ਦਿਲ, ਮੇਰਾ ਖੂਨ, ਦਿਲ, ਮੈਂ ਬਿਮਾਰ ਹਾਂ 2 ਸਾਲ ਹੋ ਗਏ। ਅੱਛਾ ਅੱਛਾ, ਚਲੋ ਅੱਲਾ ਦਿਲ ਸੁਣਾ। ਘਬਰਾ ਜਾਂਦਾ। ਘਬਰਾ ਜਾਂਦਾ। ਅੱਛਾ ਅੱਛਾ ਬਜ਼ੁਰਗੋ, ਜਿਹੜਾ ਉਹ ਤੁਹਾਡਾ ਪਿੰਡ ਸੀਗਾ ਢਾਲੀਵਾਲ, ਕੋਈ ਪਤਾ ਉੱਥੇ ਤੁਹਾਡੇ ਨਾਲ ਕੋਈ ਘਰਾਂ ਦੇ ਨਾਲ ਕੋਈ ਸਿੱਖ ਰਹਿੰਦੇ ਹੁੰਦੇ, ਜਾਂ ਕੋਈ ਉਹ ਸਰਦਾਰ ਦਾ ਨਾਂ ਚੇਤੇ ਹੋਵੇ? ਬਸ ਬਸੰਤ ਸਿੰਘ ਯਾਦ ਆ ਮੈਨੂੰ। ਬਸੰਤ ਸਿੰਘ। ਉਹ ਕੀ ਹਾਂ। ਕਰਦਾ ਸੀ? ਬਸ ਜ਼ਿਮੀਂਦਾਰੀ ਕਰਦੇ ਸੀ। ਜ਼ਿਮੀਂਦਾਰਾ ਕਰਦਾ ਸੀ। ਅੱਛਾ। ਪਿੰਡ 'ਚ ਗੁਰਦੁਆਰਾ ਵੀ ਹੈ ਸੀ? ਗੁਰਦੁਆਰਾ ਵੀ ਸੀ। ਸੀਗਾ। ਕੋਈ ਕਦੀ ਆਂਦੇ ਜਾਂਦੇ ਰਹੇ ਹੋ ਕਿ ਨਹੀਂ? ਬਸ ਆਉਂਦੇ ਜਾਂਦੇ ਰਹੇ ਕਰੀ। ਅੱਛਾ ਅੱਛਾ। ਜਿਹੜਾ ਤੁਹਾਡੇ ਪਿੰਡ ਦੇ ਵਿੱਚ ਲੋਕਾਂ ਦਾ ਵਸੇਬ ਕਿੱਦਾਂ ਸੀ? ਹਿੰਦੂਆਂ ਦਾ, ਸਿੱਖਾਂ ਦਾ, ਮੁਸਲਮਾਨਾਂ ਦਾ ਆਪਸੀ ਭਾਈਚਾਰਾ ਕਿੱਦਾਂ ਦਾ ਸੀਗਾ? ਭਾਈਚਾਰਾ ਬਸ ਜਿੱਦਾਂ ਮਰਜ਼ੀ। ਉਹ ਵੀ ਆਪਣੇ ਐਤਵਾਰ ਨੂੰ ਪੜ੍ਹਦੇ ਹੁੰਦੇ ਸੀ। ਅੱਛਾ। ਅਸੀਂ ਵੀ ਪੜ੍ਹਦੇ ਹੁੰਦੇ ਸੀ, ਕੋਈ ਨਹੀਂ ਇੱਕ ਦੂਜੇ ਨਾਲ। ਕਦੀ ਪਿੰਡ ਦੇ ਵਿੱਚ ਇਸ ਤਰ੍ਹਾਂ ਤਾਂ ਨਹੀਂ ਹੋਇਆ ਕਿ ਆਪਸੀ ਕੋਈ ਲੜਾਈ ਝਗੜਾ ਹੋਇਆ ਹੋਵੇ ਵੰਡ ਤੋਂ ਪਹਿਲੇ? ਕੋਈ। ਬਹੁਤ ਪਿਆਰ ਸੀਗਾ। ਅੱਛਾ। ਅਸੀਂ ਸੇਪੀ ਕਰਦੇ ਹੁੰਦੇ ਸੀ। ਅੱਛਾ। ਸਾਡਾ ਬਹੁਤ ਪਿਆਰ ਸੀਗਾ, ਸਾਡੀ ਬੜੀ ਇੱਜ਼ਤ ਕਰਦੇ ਹੁੰਦੇ ਸੀ। ਅੱਛਾ। ਹਾਂ, ਅਸੀਂ ਵੀ ਕਰਦੇ ਹੁੰਦੇ ਸੀ। ਸਿੱਖ ਬਹੁਤੇ ਸੀ? ਕਦੀ 47 ਤੋਂ ਪਹਿਲੇ ਇਦਾਂ ਦੇ ਨਹੀਂ ਹੋਇਆ ਕਿ ਸਿੱਖਾਂ ਨੇ ਤੁਹਾਡੇ ਉੱਪਰ ਕੋਈ ਜ਼ੁਲਮ ਕੀਤਾ ਹੋਵੇ? ਨਹੀਂ, ਸਾਡੇ ਨਾਲ ਕੋਈ ਨਹੀਂ ਕੀਤਾ ਹੋਵੇ। ਮਤਲਬ ਵਸੇਬ ਵਧੀਆ ਸੀ। ਹਾਂ। ਕਦੀ ਖੁਸ਼ੀ, ਵਿਸਾਖੀ ਦੇ, ਹਾਂ। ਈਦਾਂ ਤੇ ਆਣਾ ਜਾਣਾ ਹੈ? ਮੇਲੇ ਛੇਲੇ ਸਾਰੇ ਤੇ ਜਾਣਾ। ਹੋਰ ਰਸਣਾ ਖੇਡਣਾ। ਹਾਂ। ਸਾਡੇ ਨਾਲ ਸਿੱਖਾਂ ਦੇ ਮੁੰਡੇ ਬਹੁਤ ਪਿਆਰ ਕਰਦੇ ਸੀ, ਅਸੀਂ ਵੀ ਕਰਦੇ ਸੀ। ਅੱਛਾ। ਕੋਈ ਯਾਰ ਬੇਲੀ ਵੀ ਸੀ ਤੁਹਾਡੇ? ਹਾਂ, ਯਾਰ ਬੇਲੀ ਤਾਂ ਸੀਗੇ, ਪਰ ਹੁਣ ਮੈਨੂੰ ਬਹੁਤ ਹੋ ਗਿਆ, ਬਹੁਤ ਚਿਰ ਹੋ ਗਿਆ। ਬਹੁਤ ਚਿਰ ਹੋ ਗਿਆ। ਅੱਛਾ। ਕਿਉਂਕਿ ਮੈਂ ਬਿਮਾਰ ਰਿਹਾ 2 ਸਾਲ ਹੋ ਗਏ, ਮੈਨੂੰ ਘਬਰਾ ਜਾ ਪੈਣ ਲੱਗ ਪੈਂਦਾ। ਅੱਛਾ ਅੱਛਾ। ਠੰਡ 'ਚ ਚੰਗਾ ਰਹਿਣਾ, ਗਰਮੀ 'ਚ ਘਬਰਾ ਜਾ ਪੈਂਦਾ। ਅੱਛਾ ਅੱਛਾ ਅੱਛਾ। ਅੱਛਾ ਬਜ਼ੁਰਗੋ, ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਸਾਰਾ ਕੁਝ ਠੀਕ ਠਾਕ ਸੀਗਾ ਜੀ। 47 ਵਿੱਚ ਫਿਰ ਤੁਹਾਨੂੰ ਐਸੋ ਜਿਹਾ ਕੀ ਹੋਇਆ ਕਿ ਤੁਹਾਨੂੰ ਉੱਥੋਂ ਉੱਠਣਾ ਪਿਆ? ਸਾਨੂੰ ਇੱਦਾਂ ਉੱਠਣਾ ਪਿਆ ਜੀ ਕਿ ਉਹ ਨਾ ਕਦੀ ਤਾਂ ਆ ਸਾਡੇ ਲਾਗੇ ਲੱਕੜ ਵਾਲਾ ਪਿੰਡ ਆ, ਇੱਥੇ ਬੰਨਵਾ ਆ, ਲੱਕੜ ਵਾਲਾ ਆ, ਇਹ ਮੋਲੋਆਣੀ ਆ, ਝੁੰਬੜਾ ਆ। ਉਹ ਬਾਅਦ ਅੱਜ ਇੱਥੇ ਡਾਕਾ ਪੈ ਗਿਆ, ਅੱਜ ਇੱਥੇ ਲੁੱਟ ਹੋ ਗਈ, ਅੱਜ ਇੱਥੇ ਲੁੱਟ ਹੋ ਗਈ। ਉਹ ਫਿਰ ਸਾਨੂੰ ਨਾ ਉਹਨਾਂ ਨੇ ਕਿਹਾ ਕਿ ਤੁਹਾਡੇ ਪਿੰਡ ਨੂੰ ਵੀ ਲੁੱਟ ਪੈਣੀ ਹੈ ਕੱਲ੍ਹ ਪਰਸੋਂ ਨੂੰ, ਤੁਸੀਂ ਚਲੇ ਜਾਓ। ਕਪੂਰਥਲੇ ਰਾਸਤੇ ਚਲੇ ਜਾਓ। ਅੱਛਾ। ਰਿਆਸਤ ਕਪੂਰਥਲੇ ਚਲੇ ਜਾਓ। ਉੱਥੇ ਸੀ ਕੈਂਪ ਲੱਗਾ ਆ। ਅੱਛਾ। ਮੁਸਲਮਾਨਾਂ ਦਾ। ਅੱਛਾ ਅੱਛਾ। ਅਸੀਂ ਫਿਰ ਨਾ ਉੱਥੇ ਚਲੇ ਗਏ। ਉੱਥੇ 2-4 ਦਿਨ ਰਹੇ। 2-4 ਦਿਨ ਤੋਂ ਬਾਅਦ ਫਿਰ ਸਾਨੂੰ ਨਾ ਕੈਂਪ ਦੇ ਵਿੱਚ ਨਾ ਇੱਕ ਆਇਆ ਬਜ਼ੁਰਗ ਤੁਹਾਡਾ। ਅੱਛਾ। ਸਿੱਖਾਂ ਦਾ। ਉਹ ਘੋੜੀ ਦੇ ਉੱਤੇ ਨਾ ਲੰਘਿਆ ਕੈਂਪ ਦੇ ਵਿੱਚ ਦੀ। ਕਹਿੰਦਾ ਮੁਸਲਮਾਨੋ, ਗੱਡੀ ਜਾਣੀ ਆ ਪਾਕਿਸਤਾਨ ਨੂੰ, ਇੱਕੋ ਹੀ ਗੱਡੀ ਬਹਿ ਜਾਓ। ਅੱਛਾ। ਹੋਰ ਗੱਡੀ ਕੋਈ ਨਹੀਂ ਜਾਣੀ, ਗੱਡੀ ਜਾਣੀ ਹੈ ਪਾਕਿਸਤਾਨ ਨੂੰ, ਬਹਿ ਜਾਓ। ਅੱਛਾ। ਅਸੀਂ ਫਿਰ ਸਾਰੇ ਗੱਡੀ 'ਚ ਬਹਿ ਗਏ ਕੈਂਪ 'ਚੋਂ। ਅੱਛਾ। ਉਹ ਸਾਡੇ ਕੋਲ ਉੱਥੇ ਲਾਠੀਆਂ ਲੋਠੀਆਂ, ਉਹ ਹੋਰ ਜਿਹੜੇ ਕੋਲ ਕੁਛ ਆਇਆ ਸੀ ਉਹ ਸਾਰੀ ਨਹੀਂ ਜਾਣ ਦਿੱਤੀ। ਉਹਦੇ ਵਿੱਚ ਬਹਿ ਗਏ। ਅੱਛਾ। ਉਹ ਸਾਨੂੰ ਨਹੀਂ ਸੀ ਪਤਾ, ਉਹ ਗੱਡੀ ਕੋਈ ਪਹਿਲੇ ਉਹਨਾਂ ਦਾ ਪ੍ਰੋਗਰਾਮ ਬਣਿਆ ਸੀਗਾ ਕਿ ਫਲਾਨੀ ਜਗ੍ਹਾ ਜਾ ਕੇ ਗੱਡੀ ਵੱਢਣੀ। ਅੱਛਾ। ਉਹ ਫਿਰ ਕਪੂਰਥਲੇ ਗੱਡੀ ਚੱਲੀ ਆ, ਇੱਕ ਸਟੇਸ਼ਨ ਆਇਆ, ਲੰਘਦਿਆਂ ਅਨੁਸਾਰ ਹੀ ਉੱਥੇ ਫਿਰ ਇੰਜਣ ਐਪ ਹੋ ਗਿਆ। ਇੱਧਰੋਂ ਵੀ ਸਿੱਖ ਉੱਠ ਖੜੇ ਹੋਏ, ਇੱਧਰੋਂ ਵੀ ਉੱਠ ਖੜੇ ਹੋਏ। ਅੱਛਾ। ਉਹ ਬਾਅਦ ਕੋਈ ਕੁੜੀਆਂ ਖੋਹ ਕੇ ਲੈ ਗਏ, ਕੋਈ ਪੈਸੇ ਲੁੱਟਦੇ ਰਹੇ, ਕੋਈ ਬੰਦੇ ਮਾਰਦੇ ਰਹੇ, ਇੱਦਾਂ ਹੀ।
ਫਿਰ ਉਹ ਜਲੰਧਰ ਗੱਡੀ ਚਲੀ ਗਈ। ਅੱਛਾ ਫਿਰ ਉੱਥੋਂ ਨਾ ਬੰਦੇ ਫਿਰ ਨੱਠ ਕੇ ਜਲੰਧਰ ਚਲੇ ਗਏ। ਅੱਛਾ ਹੁਣ ਉੱਥੋਂ ਫਿਰ ਨਾ ਕੈਂਪ ਦੇ ਵਿੱਚੋਂ ਫਿਰ ਮੁਸਲਮਾਨ ਦੀ ਮਿਲਟਰੀ ਆਈ। ਅੱਛਾ ਹੁਣ ਫਿਰ ਉਹ ਗੱਡੀ ਬਚਾਈ। ਬਚਾਈ। ਹਾਂ, ਅੱਛਾ ਗੱਡੀ ਉੱਤੇ ਹਮਲਾ ਹੋ ਗਿਆ। ਹਮਲਾ ਹੋ ਗਿਆ। ਉਹ ਫਿਰ ਗੱਡੀ ਜਿਹਨਾਂ ਮਿਲਟਰੀ ਦੇ ਆਲੇ ਦੁਆਲੇ ਘੁੰਮਦੀ ਰਹੀ, ਫਿਰ ਗੱਡੀ ਬਚਾਈ। ਅੱਛਾ। ਫਿਰ ਗੱਡੀ ਜਲੰਧਰੋਂ ਹੋਰ ਆਈ। ਉਹ ਫਿਰ ਗੱਡੀ ਲਿਆਂਦੀ, ਕਿਉਂਕਿ ਉਹ ਲਾਈਨ ਨਹੀਂ ਨਾ ਠੀਕ ਹੋ ਸਕਦੀ। ਹਾਂਜੀ ਲਾਈਨ ਪੁੱਟੀ ਹੋਈ ਸੀ। ਪੁੱਟੀ ਹੋਈ ਸੀ, ਹੂੰ ਕਾਬਲੇ ਖੋਲ੍ਹੇ ਹੋਏ ਸੀ। ਜਲੰਧਰੋਂ ਗੱਡੀ ਹੋਰ ਆਈ ਆ, ਉਹਦੇ 'ਚ ਫਿਰ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਰੀਆਂ ਸਵਾਰੀਆਂ ਜਿਹੜੀਆਂ ਸੀ ਵੀ ਹੋਰ ਗੱਡੀ 'ਚ ਬਹਿ ਜਾਓ। ਅੱਛਾ। ਫਿਰ ਉਹ 'ਚ ਬਹਿ ਗਏ। ਅੱਛਾ। ਬਸ ਫਿਰ ਉਹ 6-7-8 ਦੀ ਗੱਡੀ ਜਲੰਧਰ ਗਈ ਕੈਂਪ ਦੇ ਵਿੱਚ। ਬਸ ਫਿਰ ਸਾਡੇ ਜੀ ਸੀਗੇ, ਕੋਈ ਖਿੱਲਰ ਕਿਤੇ ਕੋਈ ਕਿਤੇ। ਮੈਂ ਖੇਤਾਂ ਜਾ ਵੜਿਆ, ਉੱਥੇ ਟੋਆ ਪੱਟ ਕੇ ਬਹਿ ਗਿਆ। ਅੱਛਾ। ਉੱਥੇ ਰਾਤ ਰਿਹਾ। ਸਵੇਰ ਨੂੰ ਮੈਨੂੰ ਉੱਠਿਆ, ਮੈਂ ਕਿਹਾ ਮੈਂ ਗੱਡੀ ਵੱਲ ਨੂੰ ਜਾਵਾਂ। ਤੇ ਉਹ ਮੁੰਡੇ ਸੀਗੇ ਜਾਂਦੇ ਸਿੱਖਾਂ ਦੇ, ਉਹ ਫਿਰ ਮੈਨੂੰ ਨਾ ਉਹਨਾਂ ਮੈਨੂੰ ਦੇਖ ਲਿਆ। ਅੱਛਾ। ਉਹ ਉੱਥੇ ਮੁੜਿਆ। ਅੱਛਾ। ਮੈਂ ਕਹਿੰਦਾ ਵੀ ਰਾਤ ਤੇ ਕੱਲ੍ਹ ਤਾਂ ਵੱਜ ਗਿਆ, ਰਾਤ ਵੀ ਵੱਜ ਗਿਆ, ਹੁਣ ਉਹਨਾਂ ਮੈਨੂੰ ਮਾਰ ਦੇਣਾ। ਅੱਛਾ। ਉਹ ਫਿਰ ਆਏ। ਉਹਦੇ ਵਿੱਚ ਇੱਕ ਮੁੰਡਾ ਸਾਡੇ ਪਿੰਡ ਦਾ ਸੀ ਸਿੱਖਾਂ ਦਾ। ਅੱਛਾ। ਮੇਰਾ 200 ਸੀਗਾ। ਹਾਂ। ਬਸੰਤ ਸਿੰਘ। ਅੱਛਾ। ਉਹ ਕਹਿੰਦਾ ਵੀਰ ਜੀ ਨਾ, ਉਹ ਬਾਕੀ ਜੀ ਕਿੱਥੇ ਚਲੇ ਗਏ? ਮੈਂ ਕਿਹਾ ਮੈਨੂੰ ਤਾਂ ਕੋਈ ਪਤਾ ਨਹੀਂ। ਅੱਛਾ। ਕਿੱਥੇ ਚਲੇ ਗਏ? ਖਿੱਲਰ ਪਤਾ ਉਹਦਾ। ਅੱਛਾ। ਸਾਨੂੰ ਪਿੰਡ ਨੂੰ ਲੈ ਗਿਆ। ਪਿੰਡ ਨੂੰ ਲੈ ਗਿਆ। ਉਹ ਕਿਸੇ ਘਰ ਜਾ ਵੜਿਆ। ਉਹ ਮੈਨੂੰ ਕੋਈ ਲੈ ਗਿਆ ਕੰਮ ਕਰਾਉਣ ਲਈ। ਅੱਛਾ। ਉਹ ਕੋਈ ਸਿੱਖ ਇਕੱਲਾ ਹੀ ਸੀਗਾ, ਨਿੱਕੇ ਨਿੱਕੇ ਨਿਆਣੇ ਸੀ, ਮੈਨੂੰ ਕੰਮ ਕਰਾਉਣ ਨੂੰ ਲੈ ਗਿਆ। ਅੱਛਾ। ਬਸ 2-4 ਦਿਨ ਮੈਂ ਉੱਥੇ ਰਿਹਾ। 2-4 ਦਿਨ ਤੋਂ ਬਾਅਦ ਫਿਰ ਉਹ ਸਾਡੇ ਇੱਕ ਪਿੰਡ ਦੀ ਉੱਥੇ ਵਿਆਹੀ ਹੋਈ ਸੀਗੀ ਕੁੜੀ। ਅੱਛਾ। ਉਹਦੇ ਨਿਆਣੇ ਸੀ ਮੇਰੇ ਜਿਹੜੇ। ਅੱਛਾ। ਉਹ ਪਿੰਡ ਹੁਣ ਸਾਨੂੰ ਜਾਣਦੇ ਸੀਗੇ। ਉਹ ਜਿਸ ਵੇਲੇ ਉਹ ਕੋਠੇ ਉੱਤੋਂ ਆਏ ਆ, ਮੈਂ ਵਿਹੜੇ 'ਚ ਬੈਠਾ ਸੀਗਾ। ਅੱਛਾ। ਉਹਨਾਂ ਦੇ ਸਿੱਖਾਂ। ਹੁਣ ਜਿਹੜੇ ਮੈਨੂੰ ਦੇਖਿਆ ਸਾਰੀ ਕੁੜੀ ਨੱਠ ਗਈ। ਹੁਣ ਜਾ ਕੇ ਆਪਣੀ ਮਾਂ ਨੂੰ ਦੱਸਿਆ। ਉਹਨੇ ਕਿਹਾ ਵੀਰ ਨਾਨੀਆਂ ਦਾ ਮੁੰਡਾ ਫਲਾਣੇ ਘਰ ਵਾ। ਅੱਛਾ। ਉਹਦੀ ਮਾਂ ਆਈ, ਆਣ ਕੇ ਮੈਨੂੰ ਲੈ ਗਈ ਘਰ ਨੂੰ। ਅੱਛਾ। ਮੇਰੇ ਨਾਲ ਬੜਾ ਪਿਆਰ ਕੀਤਾ, ਉਹਨੇ ਮੈਨੂੰ ਚੁੰਮਿਆ ਚੱਟਿਆ, ਘਰ ਲੈ ਗਈ। ਅੱਛਾ। 2-3 ਦਿਨ ਉਹਨਾਂ ਦੇ ਘਰ ਰਿਹਾ। ਅੱਛਾ। ਫਿਰ ਉਹ ਐਲਾਨ ਹੋ ਗਿਆ ਕਿ ਕੁੜੀਆਂ ਮੁੰਡੇ ਜਿਹੜੇ ਇਸ ਇਲਾਕੇ ਦੇ ਵਿੱਚ ਨਾ ਪਿੰਡਾਂ 'ਚ ਖਿਲ ਰਹੇ ਆ, ਉਹਨਾਂ ਨੂੰ ਇਕੱਠੇ ਕਰ ਲਿਓ। ਅੱਛਾ। ਮਿਲਟਰੀ ਆ ਗਈ ਫਿਰ। ਅੱਛਾ। ਉਹਨਾਂ ਫਿਰ ਸਾਨੂੰ ਪਿੰਡ 'ਚੋਂ ਲੰਬਰਦਾਰ ਕੋ ਆਏ ਆ, ਆਣ ਕੇ ਉਹਨਾਂ ਐਲਾਨ ਕਰਤਾ ਕਿ ਸਾਡੇ ਜਿਹੜੇ ਕੁੜੀਆਂ ਮੁੰਡੇ ਜਿਹੜੇ ਆ ਸਾਨੂੰ ਦੇ ਦਿਓ। ਅੱਛਾ। ਉਹਨਾਂ ਦੇ ਦਿੱਤੇ। ਅੱਛਾ। ਪਿੱਛੇ ਮੈਂ ਸੀਗਾ। ਅੱਛਾ। ਉੱਥੋਂ ਫਿਰ ਅਸੀਂ ਸਾਨੂੰ ਇੱਕ ਹਵੀਰਾ ਮਿੱਲ ਸੀ। ਹਵੀਰਾ ਮਿੱਲ ਪਾਕਿਸਤਾਨ ਨੂੰ ਸੜਕ ਆਉਂਦੀ ਸੀਗੀ, ਅੰਮ੍ਰਿਤਸਰ ਅੱਗੇ ਹਵੀਰਾ ਮਿੱਲ ਸੀ। ਅੱਛਾ। ਉੱਥੇ ਫਿਰ ਕੈਂਪ ਸੀਗਾ, ਸਾਨੂੰ ਉੱਥੇ ਛੱਡ ਦਿੱਤਾ। 10 ਕੁੜੀਆਂ 4 ਮੁੰਡੇ 1 ਬੰਦਾ। ਅੱਛਾ। ਉਹ ਮੈਨੂੰ ਇੱਕ ਮੁੰਡਾ ਸੀ ਐਡਾ ਕੁ ਭਰਾਈਆਂ ਦਾ, ਉਹ ਮੇਰੇ ਸੀਗਾ ਸਹੁਰਿਆਂ ਦਾ। ਅੱਛਾ। ਉਹ ਮੈਨੂੰ ਕਹਿੰਦਾ ਭਾਜੀ ਆ ਕਿ ਉੱਥੇ ਚੌਲ ਬੰਦ ਹੁੰਦੇ ਆ, ਸਾਰਾ ਕਿ ਚੌਲ ਖਾਣ ਚੱਲੀਏ। ਅੱਛਾ। ਮੈਂ ਕਿਹਾ ਮੈਂ ਨਹੀਂ ਜਾਣਾ। ਉਹ ਮੈਨੂੰ ਮੈਂ ਸ਼ੁਰੂ ਤੋਂ ਪਹਿਲੇ ਸ਼ਰਮਿੰਦਾ ਰਿਹਾ। ਮੈਂ ਅੱਲਾ ਕੋਲੋਂ ਮੰਗਦਾ ਰਿਹਾ, ਮੈਂ ਕਿਸੇ ਦੇ ਮੈਂ ਕਿਹਾ ਮੈਂ ਨਹੀਂ ਜਾਣਾ। ਕਹਿੰਦਾ ਨਹੀਂ ਭਾਈ ਤੂੰ ਉਰੇ ਬੈਠਾ ਨਹੀਂ, ਮੈਂ ਜਾ ਕੇ ਚੌਲ ਲੈ ਲਊਂਗਾ। ਅੱਛਾ। ਮੈਂ ਚਲੇ ਗਿਆ ਨਾਲ, ਮੈਂ ਉਰੇ ਬੈਠਾ ਰਿਹਾ, ਪਰੇ ਜਾ ਕੇ ਗਿਆ। ਕਹਿੰਦਾ ਅਸੀਂ ਗੱਡੀ ਦੇ ਵੱਡੇ ਆਏ ਹਾਂ, 8 ਦਿਨ ਭੁੱਖੇ ਹਾਂ। ਝੂਠ ਮਾਰਿਆ। ਝੂਠ ਨਹੀਂ ਨਾ ਮਾਰਨਾ ਚਾਹੀਦਾ। ਅਸੀਂ ਤਾਂ ਰੋਟੀਆਂ ਪਾਣੀ ਖਾਂਦੇ ਸੀ ਜਿਹਨਾਂ ਦੇ ਘਰ ਰਹਿੰਦੇ। ਉਹਨਾਂ ਫਿਰ 2 ਮੁੱਕ ਚੌਲਾਂ ਦੇ ਦਿੱਤੇ। ਉਹ ਚੌਲਾਂ ਦੇ ਮੁੱਕ ਦਿੱਤੇ, ਉਹ ਸਾਡੇ ਕੋਲ ਲੈ ਆਇਆ। ਅਸੀਂ ਖਾਧੇ ਮੁਰਗੇ ਖਾ ਕੇ ਤੇ ਕਹਿੰਦਾ ਪਿਸ਼ਾਬ ਆਇਆ। ਫਿਰ ਸਾਨੂੰ ਕੈਂਪ ਤੋਂ ਬਾਹਰ ਜਾਣਾ ਪਿਆ ਪਿਸ਼ਾਬ ਕਰਨ। ਬਾਹਰ ਚਲੇ ਗਏ। ਜਿਹੜੇ ਬਾਹਰ ਗਏ ਆ ਤਾਂ ਸਾਡੇ ਦੇਰ ਲੱਗ ਗਈ। ਅਸੀਂ ਜਿਹੜੇ ਆਏ ਹਾਂ ਤਾਂ ਸਾਡੇ ਨਾਲ ਦੇ ਜਿਹੜੇ ਸੀਗੇ ਉਹਨਾਂ ਨੂੰ ਨਾ ਗੌਰਮੈਂਟ ਨੇ ਹੁਕਮ ਕਰ ਦਿੱਤਾ ਕਿ ਇਹਨਾਂ ਦਾ ਕੋਈ ਵਸੀਲਾ ਨਹੀਂ, ਉਹਨੂੰ ਪਾਕਿਸਤਾਨ ਪਹੁੰਚਾਇਆ ਜਾਵੇ। ਅੱਛਾ। ਉਹ ਪਾਕਿਸਤਾਨ ਚਲੇ ਗਏ। ਅਸੀਂ ਫਿਰ ਦੋਵੇਂ ਰਹਿ ਗਏ ਉੱਥੇ। ਫਿਰ ਦੋਵੇਂ ਰਹਿ ਗਏ ਉੱਥੇ ਰਹਿ ਕੇ ਇਕੱਲੇ। ਅੱਛਾ। ਫਿਰ ਰਹਿ ਗਏ ਤਾਂ ਮੈਨੂੰ ਨਾ ਕੁਛ ਰੋਣ ਜਿਹਾ ਆ ਗਿਆ। ਮੈਂ ਰੋ ਗਿਆ। ਉਹ ਲਾਗੇ ਸੀ ਹਜਾਮਤਾ ਕਰਦਾ ਇੱਕ ਮੁੰਡਾ ਨਾਈਆਂ ਦਾ, ਮਿਲਟਰੀ ਵਾਲਿਆਂ ਦਾ। ਅੱਛਾ। ਉਹ ਹਜਾਮਤਾ ਜਦੋਂ ਕਰਕੇ ਮੇਰੇ ਕੋਲ ਆਇਆ, ਮੈਨੂੰ ਕਹਿੰਦਾ ਰੋਣਾ ਕਿਉਂ ਆ ਕੈਂਪ ਸਾਰੇ ਹੱਸਦੇ ਖੇਡਦੇ, ਤੂੰ ਕਿਉਂ ਰੋਣਾ? ਮੈਂ ਕਿਹਾ ਮੇਰੇ ਨਾਲ ਆਹ ਮੁਸੀਬਤ ਆਹ ਇੱਦਾਂ ਬਣੀ ਮੈਨੂੰ। ਅੱਛਾ। ਇੱਦਾਂ ਮੈਂ ਕਿਹਾ। ਕਹਿੰਦਾ ਅੱਛਾ ਕੋਈ ਗੱਲ ਨਹੀਂ, ਹਜਾਮਤਾ ਕਰਨ ਜਾਣਦਾ? ਮੈਂ ਕਿਹਾ ਹਾਂ ਮਾੜੀ ਮੋਟੀ ਜਾਣਦਾ। ਕਹਿੰਦਾ ਛੱਡ ਜਾ, ਮੈਂ ਤੈਨੂੰ ਆਪਣੇ ਨਾਲ ਰੱਖ ਲੂੰਗਾ। ਅੱਛਾ। ਘਬਰਾ ਨਾ। ਉਹ ਆਪਣੇ ਕੋਲ ਲੈ ਗਿਆ ਮੈਨੂੰ। ਰਾਤ ਨੂੰ ਉਹ
ਮਿਲਟਰੀ ਵਾਲੇ ਦਾਲ ਚੌਲ ਇੱਕ ਟਾਈਮ ਖਾਂਦੇ ਆ, ਇੱਕ ਟਾਈਮ ਕੁਛ ਖਾਂਦੇ, ਬਸ ਸਬਜ਼ੀ ਗੋਸ਼ਤ ਹੈਗਾ। ਦੋ ਕੁ ਦਿਨ ਉਹਨਾਂ ਨੇ ਕੋਲ ਰਿਹਾ। ਇੱਕ ਉੱਥੋਂ ਦੀ ਕਾਫਲਾ ਲੰਘਿਆ, ਜਲੰਧਰੋਂ ਆਇਆ, ਜਲੰਧਰੋਂ ਪਾਕਿਸਤਾਨ ਨੂੰ ਆਉਂਦਾ ਕਾਫਲਾ। ਉਹਦੇ ਵਿੱਚ ਇੱਕ ਰਾਂਝਾ ਦੀ ਕੁੜੀ ਸੀ। ਉਹ ਮੈਂ ਉਹਨੂੰ ਦੇਖ ਰਿਹਾ ਤਾਂ ਮੈਂ ਆਵਾਜ਼ ਮਾਰੀ, ਮੈਂ ਕਿਹਾ ਧੀਏ ਕਿੱਥੇ ਚੱਲ ਗਿਆ? ਕਹਿੰਦੀ ਪਾਕਿਸਤਾਨ ਨੂੰ। ਮੈਂ ਕਿੱਦਾਂ? ਕਹਿੰਦੀ ਇੱਦਾਂ ਤੁਰ ਕੇ। ਮੈਂ ਕਿਹਾ ਅੱਛਾ। ਫਿਰ ਮੈਂ ਕਿਹਾ ਸਾਡਾ ਕੋਈ ਜੀ? ਕਹਿੰਦੀ ਤੁਹਾਡੇ ਜੀ ਸਾਰੇ ਜਲੰਧਰ ਹੈ, ਛਾਉਣੀ ਕੈਂਪ 'ਚ। ਅੱਛਾ। ਮੈਂ ਕਿਹਾ ਅੱਛਾ। ਉਹ ਮੈਂ ਮਿਲਟਰੀ ਵਾਲਿਆਂ ਨਾਲ ਗੱਲ ਕੀਤੀ, ਮੈਂ ਕਿਹਾ ਯਾਰ ਸਾਡੇ ਜੀ, ਸਾਡਾ ਮਾਂ ਪਿਓ, ਮੈਂ ਕਿਹਾ ਜਲੰਧਰ ਛਾਉਣੀ 'ਚ ਆ ਅਤੇ ਮੈਂ ਉਹਨਾਂ ਨੂੰ ਮਿਲਣਾ, ਮੈਂ ਉਹਨਾਂ ਕੋਲ ਜਾਣਾ, ਮੈਂ ਅਸੀਂ ਸਵੇਰ ਨੂੰ ਪਾਣੀ ਲੈਣ ਜਾਣਾ, ਅਤੇ ਸਾਡੇ ਨਾਲ ਬਹਿ ਗਈ। ਅੱਛਾ। ਸਵੇਰ ਨੂੰ ਮੈਂ ਉਹਨਾਂ ਦੇ ਨਾਲ ਬਹਿ ਗਿਆ, ਕੈਂਪ 'ਚ ਚਲਾ ਗਿਆ। ਫਿਰ ਉੱਥੇ ਸਾਡੇ ਮਾਂ ਦੇ ਭੈਣਾਂ ਭਰਾ ਸਾਰੇ ਮਿਲ ਗਏ। ਅੱਛਾ। ਉੱਥੋਂ ਫਿਰ ਅਸੀਂ ਆ ਗੱਡੀਆਂ ਗੁੱਡੀਆਂ 'ਚ ਬਾਟਨ ਸਕੂਲ ਲਾਹੌਰ ਆ ਗਏ, ਬਾਟਨ ਸਕੂਲ 'ਚ। ਇੱਥੇ ਬਿਮਾਰੀ ਬੜੀ ਪਈ, ਬਹੁਤ ਦੁਨੀਆ ਮਰੀ। ਅੱਛਾ। ਬਹੁਤ ਦੁਨੀਆ ਮਰੀ। ਫਿਰ ਇੱਥੋਂ ਅਸੀਂ ਬਿਮਾਰੀ ਦੀ ਵਜ੍ਹਾ ਤੋਂ? ਹਾਂ, ਹੈਜ਼ਾ ਲੱਗ ਗਿਆ ਸੀ? ਪਤਾ ਨਹੀਂ ਕੀ ਹੋਇਆ, ਬਹੁਤ ਦੁਨੀਆ ਮਰੀ ਸੀ। ਫਿਰ ਅਸੀਂ ਸਿੱਧੇ ਚਲੇ ਗਏ ਹਾਸਲਪੁਰ। ਹਾਸਲਪੁਰ। ਹਾਂ, ਉੱਥੇ ਗਏ ਤਾਂ ਉਹ ਸਾਡੇ ਰਿਸ਼ਤੇਦਾਰ ਬੈਠੇ ਸੀ, ਉਹਨਾਂ ਕੋਲ ਚਲੇ ਗਏ। ਉਹ ਸਵੇਰ ਨੂੰ ਨਾ ਉੱਥੇ ਸ਼ਹਿਰ ਦੇ ਵਿੱਚ ਨਾ ਦੁਕਾਨਾਂ ਦੇਣ ਭੰਨ ਕੇ ਜਿੰਦੇ ਲੱਗੇ, ਆ ਦੁਕਾਨਾਂ ਸਾਂਭੋ। ਅਸੀਂ ਕਿਹਾ ਅਸੀਂ ਤਾਂ ਨਹੀਂ ਜਾਣੀਆਂ ਦੁਕਾਨਾਂ, ਅਸੀਂ ਕੀ ਕਰਨੀ? ਅਸੀਂ ਤਾਂ ਮੁੜ ਕੇ ਅੱਗੇ ਮਸੀਂ ਆਏ, ਅਸੀਂ ਦੁਕਾਨਾਂ ਕੀ ਕਰਨੀ? ਥੋੜ੍ਹਾ ਚਿਰ ਉੱਥੇ ਰਿਹਾ, ਫਿਰ ਅਸੀਂ ਕਾੜੇ ਆ ਗਏ। ਅੱਛਾ, ਉਹ ਕਾੜੇ ਆ ਗਏ। ਕਾੜੇ ਫਿਰ ਉੱਥੇ ਮਿਲਟਰੀ ਦੇ ਵਿੱਚ ਨਾ ਡੈਰੀ ਆ ਗੌਰਮੈਂਟ ਦੀ ਦੁੱਧ ਵਾਲੀ, ਉੱਥੇ ਰਿਹਾ 1.5-2 ਸਾਲ। ਅੱਛਾ। ਉੱਥੋਂ ਸਾਡੇ ਪਿੰਡ ਦੇ ਬੰਦੇ ਸੀ, ਆ ਇੱਥੇ ਲਾਗੇ ਇਹਨਾਂ ਦਾ ਘਰ ਆ। ਉਹ ਕਹਿੰਦੇ ਤੁਹਾਨੂੰ ਅਸੀਂ ਪਿੰਡ ਲੈ ਚੱਲੀਏ, ਅਸੀਂ ਪਿੰਡ ਲੈ ਚੱਲੋ। ਉਹ ਫਿਰ ਅਸੀਂ ਇੱਥੇ ਆ ਗਏ। ਆਪ ਉਹਨਾਂ ਨੇ ਸਾਨੂੰ ਜਗ੍ਹਾ ਦੇ ਦਿੱਤੀ, ਇੱਥੇ ਫਿਰ ਰਹਿਣ ਲੱਗ ਪਏ। ਬਸ ਇੱਥੇ ਫਿਰ ਹੌਲੀ ਹੌਲੀ ਬੜਾ ਕਾਰੋਬਾਰ ਸੀ, ਅੱਲਾ ਦੀ ਰਹਿਮਤ ਨਾਲ। ਆਰੇ ਚੱਕੀਆਂ ਖੰਡਾਂ ਦੇ ਪਵਾਲ ਬੜੇ ਕੀਤੇ, ਬਸ ਫਿਰ ਇੱਥੇ। ਅੱਛਾ ਬਜ਼ੁਰਗੋ, ਉਦੋਂ ਤੁਸੀਂ ਵਿਛੜੇ ਕਿੱਦਾਂ ਸੀਗੇ ਆਪਣਿਆਂ ਕੋਲ? ਕਿੱਦਾਂ ਵਿਛੜ ਗਏ ਸੀ? ਗੱਡੀ ਤੋਂ ਵਿਛੜੇ। ਗੱਡੀ ਤੋਂ ਵਿਛੜੇ? ਹਾਂ, ਗੱਡੀ ਵੱਢ ਹੋਈ ਗਈ। ਅੱਛਾ। ਕੋਈ ਐਂ ਨੱਠ ਗਿਆ। ਅੱਛਾ। ਉਹ ਵਿੱਚ ਗੱਡੀ ਦਾ ਰਹਿ ਗਿਆ, ਇੱਦਾਂ ਵਿਛੜੇ ਗਏ। ਅੱਛਾ। ਤੇ ਤੁਹਾਡੇ ਕੋਈ ਜੀ, ਤੁਹਾਡੇ ਘਰ ਦਾ ਕੋਈ ਜੀ ਤੇ ਨਹੀਂ ਵੱਢਿਆ ਗਿਆ? ਨਹੀਂ ਜੀ, ਸਾਡੇ ਬਚ ਗਏ ਸਾਰੇ। ਬਚ ਗਏ ਸੀ? ਇੱਕ ਮੇਰਾ ਭਰਾ ਦੇਸ਼ ਘਰ ਚਲੇ ਗਿਆ ਸੀਗਾ। ਅੱਛਾ। ਘਰ ਆਪਣੇ ਵਾਪਸ। ਅਤੇ ਮੈਂ ਹੈ ਸੀ ਮੁਸੀਬਤ ਨਾਲ ਆਇਆ। ਇੱਕ ਮੇਰਾ ਭਰਾ ਲਾਹੌਰ ਆ ਗਿਆ ਸੀਗਾ, ਉੱਥੇ ਸਾਡੇ ਰਿਸ਼ਤੇਦਾਰ ਸੀਗੇ। ਅੱਛਾ। ਉਹ ਫਿਰ ਹੌਲੀ ਹੌਲੀ ਸਾਰੇ ਇਕੱਠੇ ਹੋ ਗਏ। ਹੌਲੀ ਸਾਰੇ ਇਕੱਠੇ ਹੋ? ਚਲੋ ਅੱਲਾ ਦਾ ਇਹ ਸ਼ੁਕਰ ਹੈ ਕਿ ਤੁਸੀਂ ਬਾਅਦ 'ਚ ਮਿਲ ਪਏ। ਅੱਲਾ ਦੀ ਮਿਹਰ। ਉਹ ਫਿਰ ਮੇਰਾ ਜਿਹੜਾ ਵੱਡਾ ਭਰਾ ਸੀ, ਘਰ ਚਲੇ ਗਿਆ ਸੀ ਹਿੰਦੁਸਤਾਨ 'ਚ। ਉਹ ਫਿਰ 6 ਮਹੀਨੇ ਤੋਂ ਬਾਅਦ ਆਇਆ। 6 ਮਹੀਨੇ ਬਾਅਦ? ਤੁਹਾਡੇ ਤੋਂ ਵੀ 6 ਮਹੀਨੇ ਬਾਅਦ ਆਇਆ? ਸਾਡੇ ਤੋਂ 6 ਮਹੀਨੇ ਬਾਅਦ ਆਇਆ। ਉਹ ਫਿਰ ਉਹਦਾ ਦੋਸਤ ਸੀਗਾ ਇੱਕ ਸਿੱਖ। ਅੱਛਾ। ਉਹ ਕਹਿੰਦਾ ਆਖਰੀ ਗੱਡੀ ਜਾਣੀ ਹੈ, ਤੇਰਾ ਮੇਰਾ ਧਰਮ ਆ, ਚਲੇ ਜਾ। ਤੇਰਾ ਮੇਰਾ ਧਰਮ ਆਇਆ ਹੈ। ਅਤੇ ਉਹ ਫਿਰ ਗੱਡੀ ਬਹਾਲ ਦਿੱਤਾ, ਆਖਰੀ ਗੱਡੀ ਆਈ ਸੀ। ਉਹ ਫਿਰ ਆ ਗਿਆ ਪਾਕਿਸਤਾਨ। ਕਹਿੰਦਾ ਤੂੰ ਸਾਰੀ ਉਮਰ ਇੱਥੇ ਸਾਡੇ ਕੋਲ ਰਵੇਂਗਾ, ਫਿਰ ਤਕਲੀਫ ਆਪਣੇ ਮਾਂ ਪਿਓ ਨੂੰ ਤੈਨੂੰ ਅੱਲਾ ਪਾਕ ਮਿਲ ਦੇਵੇ। ਉਹ ਫਿਰ ਆ ਗਿਆ, ਫਿਰ ਮਿਲ ਗਿਆ, ਆ ਗਿਆ ਸੀ। ਅੱਛਾ ਬਜ਼ੁਰਗੋ, ਇੱਕ ਬਹੁਤ ਔਖਾ ਤੁਸੀਂ ਵੇਲਾ ਵੇਖਿਆ। ਬਹੁਤ ਮੁਸੀਬਤਾਂ ਦੇਖੀ। ਅੱਛਾ। ਤੇ ਹੁਣ ਉਹ ਪਿੰਡ, ਉਹ ਦੇਸ਼ ਚੇਤੇ ਆਉਂਦਾ ਜਿੱਥੇ ਸਾਰੇ ਅਮਨ ਨਾਲ ਰਹਿੰਦੇ ਸੀ? ਆਉਂਦਾ ਤਾਂ ਹੈ। ਦਿਲ ਕਰਦਾ ਜਾਣ ਨੂੰ? ਦਿਲ ਕਰਦਾ ਤਾਂ ਹੈ, ਪਰ ਹੁਣ ਮੇਰੇ ਨਾਲ ਦੇ ਉੱਥੇ ਹੋਣਾ ਹੀ ਕੋਈ ਨਹੀਂ ਗਾ। ਮੇਰੇ ਨਾਲ ਦਾ ਕੋਈ ਭਾਵਾਂ ਹੋ ਨਹੀਂ ਤਾਂ ਨਹੀਂ ਹੋਣਾ, ਕਿਉਂਕਿ ਮੇਰੇ ਨਾਲ ਦੇ ਸਾਰੇ ਦਰਦ। ਇੱਧਰ ਸਾਡੇ ਮੇਰੇ ਭੈਣਾਂ ਭਰਾ ਅੰਗ ਸਾਗ ਜੋ ਸੀ ਰਿਸ਼ਤੇਦਾਰ ਸਭ ਚਲੇ ਗਏ। ਅੱਲਾ ਨੂੰ ਪਿਆਰੇ ਬੋਲੇ। ਅੱਲਾ ਨੂੰ ਪਿਆਰੇ। ਵੈਸੇ ਪਿਛਲੇ 73-74 ਵਰਿਆਂ 'ਚ, ਪਿਛੇ 73-74 ਵਰਿਆਂ 'ਚ ਦਿਲ ਕੀਤਾ ਯਾਰ ਮੈਂ ਆਪਣਾ ਦੇਸ਼ ਵੇਖ ਕੇ ਆਵਾਂ, ਉਹ ਗਲੀਆਂ, ਉਹ ਬਾਜ਼ਾਰ, ਦਿਲ ਕੀਤਾ? ਤੇ ਐਵੇਂ ਮੰਜੇ ਤੇ ਜਿਵੇਂ ਅੱਜ ਮੈਂ ਆਇਆ ਜੀ, ਤੇ ਐਵੇਂ ਤੁਸੀਂ ਪਏ ਹੁੰਦੇ, ਉਹ ਦਿਮਾਗ ਉੱਥੇ ਚੱਲ ਜਾਂਦਾ ਪਿੰਡ ਆਪਣੇ? ਚਲੇ ਜਾਂਦਾ। ਅੱਛਾ। ਸਾਰਾ ਯਾਦ ਆਉਂਦਾ ਹੈ? ਬਿਲਕੁਲ। ਉਹ ਸਿੱਖ ਉੱਥੇ ਫਿਰਨ ਦੇ, ਉਹ ਗੁਰਦੁਆਰਾ। ਮੈਂ ਤੁਹਾਨੂੰ ਨਕਸ਼ਾ ਦੱਸਦਾ ਆਪਣੇ ਪਿੰਡ ਦਾ। ਦੱਸੋ ਜੀ। ਆਹ ਜਿਹੜੀ ਹਾਂ ਸੜਕ ਜਾਂਦੀ ਨਾ, ਆਮੀਨ। ਆਹੋ, ਇਹ ਸੜਕ ਲਾ ਗਈ। ਅੱਛਾ। ਅਤੇ ਆਹ ਜਿੱਦਾਂ ਸਾਡਾ ਪਿੰਡ ਹੈ, ਇਹਦਾ ਨਾਂ ਸੀ ਮਨਸੂਰਵਾਲ। ਮਨਸੂਰਵਾਲ। ਅੱਛਾ। ਇੱਥੇ ਸਾਡਾ ਤਾਇਆ ਰਹਿੰਦਾ ਹੁੰਦਾ ਸੀ। ਅੱਛਾ। ਅਤੇ ਆਹ ਜਿਹੜਾ ਲੱਕੜ ਵਾਲਾ ਤੁਸੀਂ ਸ਼ਾਇਦ ਸੁਣਿਆ ਹੋ ਜਾਂ ਦੇਖਿਆ ਹੋਊਗਾ, ਇੱਥੋਂ 4 ਮੁਰੱਬੇ ਆ ਲੱਕੜ ਵਾਲਾ ਜੰਗਲੀਆਂ ਦਾ ਪਿੰਡ। ਆਹੋ। ਇੱਥੇ ਇਹ ਸਾਡਾ ਪਿੰਡ ਸੀ। ਅੱਛਾ। ਇਹ ਸਾਡਾ ਪਿੰਡ ਸੀ। ਆਹ ਜਿਹੜਾ ਹੈ ਨਾ ਝੁੰਬਰਾ, ਇਹ ਕਪੂਰਥਲਾ ਰਿਆਸਤ ਸੀ।
ਅੱਛਾ ਬਿਲਕੁਲ ਕਪੂਰਥਲਾ ਰਿਆਸਤ ਦੇ ਲਾਗੇ ਸੀ। ਬਿਲਕੁਲ ਹਾਂ, ਮੈਂ ਤੁਹਾਨੂੰ ਦੱਸ ਰਿਹਾ ਜੋ ਜਿੱਥੋਂ ਅਸੀਂ ਉੱਠ ਕੇ ਆਏ ਨਾ, ਹਾਂ ਹਾਂ ਉਹ ਸੇਨ ਮੈਂ ਇੱਥੇ ਦੱਸ ਰਿਹਾ ਹਾਂ। ਕਿ ਐਦਾਂ ਅਸੀਂ ਬੈਠੇ ਸੀਗੇ। ਆਹ ਕਪੂਰਥਲਾ ਰਿਆਸਤ ਸੀਗਾ, ਝੁਮਰਾ, ਅੱਛਾ ਤੇ ਆਹ ਮਨਸੂਰਵਾਲ ਸੀਗਾ। ਅੱਛਾ। ਐਦਾਂ ਹੀ ਸੜਕ ਜਾਂਦੀ ਸੀ ਜਲੰਧਰ ਨੂੰ। ਜਲੰਧਰ। ਜਲੰਧਰ ਨੂੰ ਜਿਹੜਾ ਜੜਾ ਵਾਲਾ ਆ ਉਹ ਜਲੰਧਰ ਸਮਝ ਲਓ। ਅੱਛਾ। ਆ ਜੜਾ ਵਾਲਾ ਜਿਹੜਾ ਆਹੋ। ਇਹ ਜਲੰਧਰ ਸਮਝ ਲਓ ਜ਼ਿਲ੍ਹਾ। ਆਹ ਕਪੂਰਥਲਾ ਰਿਆਸਤ ਝੁਮਰਾ, ਆਹ ਮਨਸੂਰਵਾਲ ਪਿੰਡ ਸੜਕ ਦੇ ਉੱਤੇ ਸੀਗਾ। ਤੇ ਸਾਡਾ ਪਿੰਡ ਸੀ ਇੱਦਾਂ ਜਿੱਦਾਂ ਲੱਕੜ ਵਾਲਾ। ਹਾਂ ਸਹੀ ਹੋ ਗਿਆ। ਸੇਮ ਇਹੋ ਹੀ ਆ। ਅੱਛਾ ਬਜ਼ੁਰਗੋ, ਉਹ ਜਿਹੜੀ ਕੁੜੀ ਸੀ ਜਿਹਨੇ ਤੁਹਾਨੂੰ ਵੇਖਿਆ ਛੱਤ ਤੋਂ, ਹਾਂ, ਉਹ ਕੌਣ ਸੀ? ਕੋਈ ਨਾਮ ਚੇਤੇ ਉਹਦਾ? ਨਹੀਂ ਨਾ ਕੋਈ ਨਹੀਂ। ਉਹ ਸੀਗੇ ਕੌਣ? ਸੇਖਾਂ ਦੀ ਕੁੜੀ ਸੀ। ਸਿੱਖਾਂ ਦੀ ਕੁੜੀ ਸੀ। ਹਾਂ। ਅੱਛਾ ਸਾਡੇ ਗਵਾਂਢੀ ਸੀ ਨਾ, ਉਹ ਜਿੱਦਾਂ ਜਿੱਦੇ ਜਿਹੜੇ ਅਸੀਂ ਸੀ ਓਡੀ ਓਡੀ ਹੋਰ ਸੀਗੀ। ਅੱਛਾ ਹੱਸਦੇ ਖੇਡਦੇ ਗਵਾਂਢ ਰਹਿੰਦੇ ਹੁੰਦੇ ਸੀ ਨਾ। ਅੱਛਾ ਤੁਹਾਡੇ ਗੁਆਂਢੀ ਦੇ? ਹਾਂ, ਤੇ ਉੱਥੇ ਉਹ ਵਿਆਹੀ ਸੀ ਕੁੜੀ, ਉਹਦੇ ਨਿਆਣੇ ਸੀ। ਅੱਛਾ। ਹਾਂ, ਜਿੱਦਾਂ ਇੱਥੋਂ ਕੁੜੀ ਕੋ ਵਿਆਹੀ ਜਾਵੇ ਤੇ ਮੈਂ ਫਿਰ ਮੁਸੀਬਤ ਦਾ ਮਾਰਿਆ ਉਹਨਾਂ ਦੇ ਉੱਥੇ ਚਲੇ ਜਾਵਾਂ ਤਾਂ ਫਿਰ ਉਹ ਪਛਾਣ ਲਿਆ ਨਾ ਪਛਾਣ ਲਿਆ ਤਾਂ। ਕਿ ਸਾਡਾ ਗਵਾਂਢੀ ਹੈ। ਲਾਈਆਂ ਉਹਨੇ ਫਿਰ ਜਾ ਕੇ ਆਪਣੀ ਮਾਂ ਨੂੰ ਦੱਸਿਆ? ਮਾਂ ਨੂੰ ਦੱਸਿਆ, ਮਾਂ ਫਿਰ ਮੈਨੂੰ ਲੈ ਗਈ। ਤੁਹਾਨੂੰ ਲੈ ਗਈ? ਹੋਰ। ਸਹੀ ਸਹੀ। ਮੇਰਾ ਫਿਰ ਬੜਾ ਪਿਆਰ ਕੀਤਾ, ਮੈਨੂੰ ਦੁੱਧ ਪਿਲਾਉਣਾ ਬੜਾ ਚਾਅ ਕੀਤਾ ਮੇਰਾ। ਅੱਛਾ ਹੋਰ। ਚਲੋ ਉਹਨਾਂ ਦੀ ਮਿਹਰਬਾਨੀ। ਕਿੰਨੇ ਦਿਨ ਉਹਨਾਂ ਕੋਲ ਰਹੇ ਫਿਰ ਤੁਸੀਂ? ਮੈਂ 3-4 ਦਿਨ ਰਿਹਾ ਉਹਨਾਂ ਦੇ ਕੋਲ। ਜਦ ਮੈਂ ਫਿਰ ਗੱਡੀ ਆ ਗਈ ਸੀ, ਫਿਰ ਉਹ ਐਲਾਨ ਹੋਣ ਲੱਗ ਪਿਆ, ਫਿਰ ਗੱਡੀ 'ਚ ਆ ਕੇ ਹਮ ਲੈ ਗਏ। ਅੱਛਾ ਬਜ਼ੁਰਗੋ, ਤੁਸੀਂ ਇੱਕ ਬਹੁਤ ਔਖਾ ਵੇਲਾ ਵੇਖਿਆ। ਤੁਸੀਂ ਸਾਰੇ ਭਰਾ ਵਿਛੜ ਗਏ, ਮਾਂ ਪਿਓ ਤੁਹਾਡੇ ਤੋਂ ਵਿਛੜ ਗਏ, ਹਾਂਜੀ ਹਾਂਜੀ। ਤੇ ਇਹਦੇ ਬਾਵਜੂਦ ਕਿ ਇਹਨਾਂ ਔਖਾ ਵੇਲਾ ਵੇਖਣ ਦੇ ਬਾਵਜੂਦ ਕਦੀ ਦਿਲ ਕੀਤਾ ਯਾਰ ਮੈਂ ਆਪਣੇ ਦੇਸ਼ ਜਾਵਾਂ, ਉੱਥੇ ਉਹ ਲੋਕਾਂ ਸੰਗੀਆਂ ਸਾਥੀਆਂ ਨੂੰ ਮਿਲਾਂ? ਕਿ ਕਾਹੋ ਕਰਦਾ ਤਾਂ ਰਿਹਾ। ਕਰਦਾ ਰਿਹਾ। ਹਾਂਜੀ। ਅੱਛਾ। ਤੇ ਜੇ ਹੁਣ ਤੁਹਾਨੂੰ ਲੈ ਜਾਈਏ ਉੱਥੇ ਪਿੰਡ, ਹਾਂ ਤੁਹਾਡੇ ਦੇਸ਼, ਜੀ। ਆਪਣਾ ਘਰ ਪਛਾਣ ਲਓਗੇ? ਘਰ ਤੋਂ ਪਛਾਣ ਲਊਂਗਾ, ਅੱਛਾ। ਪਰ ਹੁਣ ਮੈਂ ਰਹਿਣਾ ਬਿਮਾਰ ਜਿਹਾ, ਮੈਂ ਤਾਂ ਲੈਲਪੁਰ ਨਹੀਂ ਜਾ ਸਕਦਾ। ਮੇਰੀ ਧੀ ਰਹਿੰਦੀ ਵੱਡੀ ਉੱਥੇ। ਅੱਛਾ ਉਹ ਮੈਨੂੰ ਬੜਾ ਜਿਹੜੇ ਕਹਿੰਦੇ ਅੱਬਾ ਮੇਰੇ ਕੋਲ ਆ, ਮੈਂ ਗਰਮੀ ਨਹੀਂ ਬਰਦਾਸ਼ਤ ਕਰਦਾ। ਅੱਛਾ ਅੱਛਾ ਆ ਜਿਹੜਾ ਕੂਲਰ ਜਿਹਾ ਨਹੀਂ ਠੰਡਾ ਜਿਹਾ ਪਾਣੀ ਵਾਲਾ, ਉਹਦੇ ਮੋਹਰੇ ਮੈਂ ਬੈਠਾ ਸੀਗਾ। ਅੱਛਾ ਅੱਛਾ। ਤੁਸੀਂ ਤੁਹਾਨੂੰ ਦਿਖਾ ਲਾ ਮੇਰਾ ਘਰ। ਉਹਦੇ ਮੋਹਰੇ ਕੂਲਰ 'ਤੇ ਬੈਠਾ ਠੰਡੇ ਦਾ। ਹੁਣ ਮੈਨੂੰ ਇੱਥੇ ਘਬਰਾ ਜਿਹਾ ਪੈਂਦਾ ਗਾ। ਹਾਂ ਉਮਰ ਵੀ ਤੇ ਵਾਵਾ ਹੋ ਗਈ ਨਾ ਹੁਣ, ਤਕਰੀਬਨ 18-20 ਸਾਲ ਤੁਹਾਡੀ ਉਦੋਂ ਉਮਰ ਸੀ। ਜੀ ਜੀ। ਤੇ ਤੁਸੀਂ ਇਹ ਲਾ ਲਓ 93 70-72 ਸਾਲ ਇੱਥੇ ਹੋ ਗਏ। ਹਾਂ 93-94 ਸਾਲ ਤੁਹਾਡੀ ਉਮਰ ਹੈ। ਹਾਂ। ਸਹੀ। ਅੱਛਾ ਬਜ਼ੁਰਗੋ, ਉਹ ਸਾਰਾ ਵੇਲਾ ਬਹੁਤ ਵਧੀਆ ਸੀ ਉਦੋਂ, ਬਹੁਤ। ਫਿਰ ਕਿਉਂ ਹਾਲਾਤ ਖਰਾਬ ਹੋਏ 1947 ਚ ਉਜੜਨ ਵੇਲੇ? ਇਹ ਤਾਂ ਫਿਰ ਕੁਦਰਤ ਵੱਲੋਂ ਇਨਕਲਾਬ ਹੋ ਗਿਆ ਨਾ, ਇੱਕ ਬਾਦਸ਼ਾਹਾਂ ਦਾ ਜਾਂ ਕੁਦਰਤ ਦਾ ਨਿਜ਼ਾਮ ਹੋ ਗਿਆ। ਜਿਹੜੇ ਇੱਧਰ ਸਿੱਖ ਸੀ ਉੱਧਰ ਚਲੇ ਗਏ, ਉੱਧਰੋਂ ਮੁਸਲਮਾਨ ਇੱਧਰ ਆ ਗਏ, ਵੰਡ 'ਚ ਹੀ ਪੈ ਗਏ। ਹਾਂ ਵੰਡ ਪੈ ਗਈ। ਹਾਂ ਵੰਡ ਪੈ ਗਏ ਨਾ ਕਿ ਤੁਸੀਂ ਇੱਧਰ ਚਲੇ ਜਾਓ, ਮੁਸਲਮਾਨ ਸਿੱਖ ਚਲੇ ਉੱਧਰ ਚਲੇ ਜਾਓ। ਇਹ ਤਾਂ ਹੁਣ ਸਾਡੇ ਤਾਂ ਬਸ ਦੀ ਗੱਲ ਨਹੀਂ, ਕੁਦਰਤ ਦਾ ਨਿਜ਼ਾਮ ਕੁਦਰਤ ਦਾ ਜਾਂ ਬੰਦਿਆਂ। ਵੈਸੇ ਵੇਲਾ ਕਿਹੜਾ ਚੰਗਾ ਸੀ? ਉਹ ਵੇਲਾ ਚੰਗਾ ਸੀ? ਉਹ ਚੰਗਾ। ਉਹ ਚੰਗਾ ਸੀ ਕਿਉਂ? ਦੇਸੀ ਘੇ ਖਾਣੇ, ਇਹ ਦੁੱਧ ਖਰੇ ਪੀਣੇ। ਵਾਹ। ਤੇ ਹੁਣ ਆਹ ਖਾਦਾਂ ਖਾ ਖਾ ਕੇ ਇੱਧਰ ਬੰਦਾ ਕੋਈ ਤੰਦਰੁਸਤ ਆ ਤੇ ਹਰ ਬੰਦਾ ਬਿਮਾਰ ਆ। ਸਾਡੇ ਜ਼ਮਾਨੇ 'ਚ 2 ਬਿਮਾਰੀਆਂ ਸੀਗੀਆਂ, ਇੱਕ ਬੁਖਾਰ, ਇੱਕ ਨਜ਼ਲਾ। ਨਜ਼ਲਾ। ਹਾਂਜੀ। ਡਾਕਟਰ ਕੋਲ ਜਾਣਾ, ਦਵਾਈ ਇੱਕ ਦੇਣੀ, ਤੇ ਉਹਨੂੰ ਕਹਿਣਾ ਉਹ ਕਨੈਨ ਦਿੰਦਾ ਹੁੰਦਾ ਸੀ, ਪਾਣੀ ਵਰਗੀ ਕਨੈਨ ਸੀ, ਪਾਣੀ ਵਰਗੀ ਪੌੜੀ ਬਹੁਤ ਸੀ। ਅੱਛਾ। ਉਹਨੂੰ ਕਹਿਣਾ ਡਾਕਟਰ ਨੇ ਤੁਹਾਡਾ ਬੁਖਾਰ 1 ਘੁੱਟ ਪੀਓ, ਨਹੀਂ ਲੈਣਾ, ਤੁਸੀਂ ਕਮ ਸੇ ਕਮ 3 ਘੁੱਟ ਪੀਣੇ, 4 ਘੁੱਟ, 3 ਘੁੱਟ, 4 ਘੁੱਟ ਪੀਣੇ। ਉਹ ਜ਼ਹਿਰ ਸੀਗੀ, ਪੀ ਬੜੇ ਔਖੇ ਹੁੰਦੇ ਸੀ। ਉਹਨੇ ਕਹਿੰਦਾ ਜੇ 3 ਘੁੱਟ ਪੀ ਲਓਗੇ, 4 ਤਾਂ ਬੁਖਾਰ ਲੈ ਜਾਊਗਾ, ਤੇ ਜੇ 1-2 ਘੁੱਟ ਪੀ ਤੇ ਫਿਰ ਨਹੀਂ ਲੈਣਾ ਬੁਖਾਰ। ਉਹ ਜਦੋਂ ਪੀਣੇ ਤੇ ਉਹ ਲੂੰ ਵੀ ਨਹੀਂ ਨਿਕਲ ਆਉਣੀ, ਬੁਖਾਰ ਲੈ ਜਾਣਾ। ਤੇ ਨਜ਼ਲਾ ਇੱਕ ਨਿਸ਼ਾਨਾ ਜਿਹਾ ਹੁੰਦਾ ਸੀਗਾ, ਉਹ ਦਵਾਨੀ ਦੀ ਪੂੜੀ ਲੈ ਆਉਣੀ ਏਡੀ ਸਾਰੀ, ਉਹ ਪਕਾਉਣੀ, ਪਕਾ ਕੇ ਤੇ ਖੰਡ ਭੋਰਾ ਪਾਉਣੀ, ਉਹ ਪੀ ਲੈਣੀ ਤੇ ਨਜ਼ਲਾ ਹਟ ਜਾਣਾ। ਜਾਂ ਦੇਸੀ ਨੁਕਸਾ ਸੇਵੀਆਂ ਹੁੰਦੀਆਂ, ਸੇਵੀਆਂ ਉਹ ਉਬਾਲਣੀਆਂ, ਬਾਲ ਕੇ ਦੁੱਧ ਪਾਉਣਾ, ਖੰਡ ਪਾਉਣੀ, ਉੱਤੇ ਕੱਪੜਾ ਲੈ ਲੈਣਾ ਮੰਜੇ 'ਤੇ ਬਹਿ ਕੇ, ਤੇ ਉਹਦੀ ਭਾਫ ਲੈਣੀ, ਨਾਸਾਂ ਨੂੰ ਭਾਫ ਚੜ੍ਹਨੀ ਆ, ਨਜ਼ਲਾ ਹਟ ਗਿਆ। 2 ਬਿਮਾਰੀਆਂ ਸੀ। ਤੇ ਹੁਣ ਤਾਂ ਬਿਮਾਰੀਆਂ ਦਾ ਮੈਡੀਕਲ ਸਟੋਰ 'ਤੇ ਚਲੇ ਜਾਓ, ਜਿੰਨੀਆਂ ਦਵਾਈਆਂ ਬਿਮਾਰੀਆਂ ਦੀਆਂ ਹੀ ਆ, ਇੰਨੀਆਂ ਬਿਮਾਰੀਆਂ। ਅੱਛਾ ਬਜ਼ੁਰਗੋ, ਉਹ ਹੁਣ ਜਿਹੜਾ ਪਿੰਡ ਹੈ ਧਾਲੀਵਾਲ ਜੀ, ਉਹਨਾਂ ਲੋਕਾਂ ਨੂੰ ਕੀ ਸੁਨੇਹਾ ਹੈ ਜੀ? ਉਹਨਾਂ ਨੂੰ ਸੁਨੇਹਾ ਕੀ ਹੈ? ਸੁਨੇਹਾ ਤੁਸੀਂ ਜਾਣਾ ਉੱਥੇ? ਤੁਹਾਡੀ ਵੀਡੀਓ ਲੈ ਕੇ ਜਾਵਾਂਗੇ। ਅੱਛਾ। ਇਹ ਤੁਹਾਡੀ ਵੀਡੀਓ ਉੱਥੇ ਵਿਖਾ ਦਾਂਗੇ ਤੁਹਾਡੇ ਲੋਕਾਂ ਨੂੰ। ਅੱਛਾ ਜੀ। ਕੀ ਸੁਨੇਹਾ ਦਿਓਗੇ ਲੋਕਾਂ ਨੂੰ? ਸੁਨੇਹਾ ਬਸ ਰਾਜੀ ਬਾਜੀ ਦੁਆ ਸਲਾਮ ਦੇ। ਦੁਆ ਸਲਾਮ।
ਹਾਂ ਜਿਉਂਦੇ ਵਸਦੇ ਰਹੋ। ਜਿੰਦੇ ਵਾਸਤੇ ਅੱਲਾ ਤੁਹਾਨੂੰ ਖੁਸ਼ ਰੱਖੇ। ਅੱਲਾ ਤੁਹਾਨੂੰ ਖੁਸ਼ ਰੱਖੇ। ਹਾਂ, ਬਸ ਸਾਨੂੰ ਸਾਡੇ ਦੇਸ਼ ਵਾਲਿਆਂ ਨੂੰ ਸਲਾਮ। ਸਾਡਾ ਦਾਣਾ ਪਾਣੀ ਇੱਥੇ ਸੀਗਾ। ਹਾਂ ਬਸ ਬਹੁਤ ਵਧੀਆ, ਬਹੁਤ ਵਧੀਆ। ਬਜ਼ੁਰਗੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਪਿਆਰ ਭਰੀਆਂ ਗੱਲਾਂ ਦਾ। ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਜੋ ਤੁਹਾਡੀ ਹੱਡ ਬੀਤੀ ਹੈ ਜੀ। ਉਹ ਲੋਕਾਂ ਨੂੰ ਸੁਣਾਵਾਂਗੇ, ਤੁਹਾਡੇ ਪਿੰਡ ਵਾਲਿਆਂ ਨੂੰ ਦੱਸਾਂਗੇ ਜੀ, ਜੀ। ਕਿਸ ਤਰ੍ਹਾਂ ਤੁਹਾਡੇ ਉਹਦਾ ਵੀਰਦੀਨ ਨਾਈ ਵੀਰਦੀਨ ਸਾਡੇ ਨਾਈ। ਪਿੰਡ 'ਚ ਰਹਿੰਦਾ ਸੀ ਜਿਹੜਾ। ਹਾਂ ਮੇਰਾ ਬਾਪ ਦਾ ਸੀ ਜਮਾਲਦੀਨ। ਜਮਾਲਦੀਨ। ਉਹ ਸੇਪੀ ਕਰਦਾ ਹੁੰਦਾ ਪਿੰਡ ਦੀ ਵੀ ਲਾਗਲੇ ਪਿੰਡਾਂ ਦੀ ਵੀ। ਮੈਂ ਵੀ ਨਾਲ ਜਾਂਦਾ ਹੁੰਦਾ ਸੀ। ਅੱਛਾ ਮੱਝ ਰੱਖੀ ਹੁੰਦੀ ਸੀ ਸਹੀ। ਤੇ ਸਾਡੀ ਇੱਜ਼ਤ ਬਹੁਤ ਕਰਦੇ ਹੁੰਦੇ ਸੀ। ਬਹੁਤ ਕਰਦੇ। ਹਾਂਜੀ ਉਹਦਾ ਜਿਹੜਾ ਜਮਾਲਦੀਨ ਨਾਈ ਉਹਦਾ ਪੁੱਤਰ ਵੀਰਦੀਨ। ਜਮਾਲਦੀਨ ਨਾਈ ਉਹਦਾ ਹਾਂ, ਪੁੱਤਰ ਵੀਰਦੀਨ। ਵੀਰਦੀਨ ਹੂੰ ਜਿਹੜਾ ਇੱਥੋਂ ਨਲਿਆ ਗਏ ਆ। ਹੂੰ ਤੇ ਉਹ ਛੋਟਾ ਜਿਹਾ ਸੀ ਤੇ 15-20 ਸਾਲਾਂ ਦਾ। ਹੂੰ ਤੇ ਜਮਾਲਦੀਨ ਤੇ ਤਕੜਾ ਸੀਗਾ ਜਵਾਨ 40-50 ਸਾਲ ਦਾ। ਹੂੰ ਤੇ ਉਹ ਤੁਹਾਨੂੰ ਸਲਾਮ ਦਿੰਦਾ ਸੀ। ਸਲਾਮ ਦਿੰਦਾ ਸੀ। ਤੇ ਬੜੇ ਦਿਨ ਅੱਛੇ ਲੰਘੇ ਆ। ਹੂੰ ਬਸ ਸਾਡਾ ਕੁਦਰਤ ਨੇ ਦਾਣਾ ਪਾਣੀ ਇੱਧਰ ਲੈਣ ਦਾ, ਹੂੰ ਤੁਹਾਡਾ ਉੱਥੇ ਸੀਗਾ। ਸਹੀ। ਹੈਂ, ਬਾਕੀ ਬਹੁਤ ਅੱਛਾ ਗੁਜ਼ਰਦਾ। ਲਓ ਜੀ, ਧਾਲੀਵਾਲ ਦੇ ਵਾਸੀਓ ਜਿੰਨੇ ਵੀ ਉੱਥੇ ਵਸਿੰਦੇ ਲੋਕ ਨੇ ਉਹਨਾਂ ਨੂੰ ਬਾਬਾ ਜੀ ਦੇ ਵੱਲੋਂ ਸਾਰਿਆਂ ਨੂੰ ਬਹੁਤ ਸਾਰਾ ਸਲਾਮ, ਉਹਨਾਂ ਨੂੰ ਪਿਆਰ ਮੁਹੱਬਤ ਦਾ ਸੁਨੇਹਾ। ਹਾਂ ਲਓ ਜੀ, ਬਜ਼ੁਰਗਾਂ ਨਾਲ ਕੀਤੀ ਗੱਲਬਾਤ। ਇਹਨਾਂ ਨੇ ਜੋ ਆਪਣੇ ਪਿੰਡ ਤੇ ਹੰਡਾਇਆ ਸੀ 47 ਤੋਂ ਪਹਿਲੇ, ਜੋ ਕੁਝ ਆਪਣੇ ਅੱਖੀ ਵੇਖਿਆ, ਜੋ ਪਿਆਰ ਮੁਹੱਬਤ ਸਾਂਝ ਪ੍ਰੀਤ ਜਿੱਦਾਂ ਜਿੱਦਾਂ ਹੋਈ ਆ। ਹਾਂਜੀ, ਉਹ ਸਾਰਾ ਕੁਝ ਸਾਂਝ ਪ੍ਰੀਤ ਬਾਰੇ ਤੁਹਾਨੂੰ ਦੱਸੀ। ਫਿਰ ਬਜ਼ੁਰਗਾਂ ਨਾਲ ਰਸਤੇ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਦਾ ਸਾਰਾ ਪਰਿਵਾਰ ਖੇਰੂ ਹੋ ਗਿਆ ਔਰ ਕਿਸ ਤਰ੍ਹਾਂ ਇੱਕ ਮੁਸ਼ਕਲ ਵੇਲੇ ਦੇ ਵਿੱਚ ਉਹਨਾਂ ਨੇ ਸਾਰਾ ਕੁਝ ਵੇਖਿਆ ਔਰ ਉਹਨੂੰ ਜਿਹੜਾ ਹੈ ਫਿਰ ਉਸ ਤੋਂ ਬਾਅਦ ਇਕੱਠੇ ਹੋਏ। ਕਿਹੜੇ ਲੋਕਾਂ ਨੇ, ਉਸ ਬਸੰਤ ਸਿੰਘ ਨੇ ਜਾਂ ਉਸ ਤੋਂ ਬਾਅਦ ਇੱਕ ਇਹਨਾਂ ਦੀ ਪਿੰਡ ਦੇ ਨਾਲ ਜਿਹੜੇ ਪਰਿਵਾਰ ਰਹਿੰਦੇ ਸੀ ਉਹਨਾਂ ਦੀ ਕੁੜੀ ਨੇ ਜਿਨ੍ਹਾਂ ਦਾ ਇਹਨੂੰ ਨਾਮ ਨਹੀਂ ਆਉਂਦਾ, ਜਾਂ ਉਹਨਾਂ ਦੀ ਵਾਲਦਾ ਨੇ, ਬੇਬੇ ਨੇ ਉਹਨਾਂ ਦੀ, ਜਿਸ ਤਰ੍ਹਾਂ ਇਹਨਾਂ ਦੇ ਪਰਿਵਾਰ ਇਹਨਾਂ ਦੀ ਹੈਲਪ ਕੀਤੀ, ਉਹਨਾਂ ਸਾਰਿਆਂ ਦਾ ਬਹੁਤ ਸਾਰਾ ਉਹਨਾਂ ਨੂੰ ਲਹਿੰਦੇ ਪੰਜਾਬ ਵੱਲੋਂ, ਬਜ਼ੁਰਗਾਂ ਵੱਲੋਂ ਉਹਨਾਂ ਦਾ ਸ਼ੁਕਰੀਆ। ਹਾਂਜੀ। ਤੇ ਇਸ ਤਰ੍ਹਾਂ ਦੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਕਰਨ ਦਾ ਮਕਸਦ ਹੀ ਸਿਰਫ ਇਹ ਹੈਗਾ, ਜੋ ਆਪਣੀਆਂ ਪੁਰਾਣੀਆਂ ਸਾਂਝਾਂ ਨੇ, ਜੋ ਪੰਜਾਬ ਦੀਆਂ ਸਾਂਝਾਂ ਨੇ, ਉਹਨਾਂ ਨੂੰ ਆਪ ਜੀ ਦੇ ਰੂਬਰੂ ਕਰੀਦੀਆਂ ਨੇ। ਔਰ ਇਸ ਤਰ੍ਹਾਂ ਦੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਕਰਦੇ ਰਵਾਂਗੇ। ਮਿਲਦੇ ਹਾਂ ਕਿਸੇ ਹੋਰ ਥਾਂ, ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰੱਖਾ ਜੀ।